व्यूअर्स वेलकम बैक इन आवर प्रोग्राम जी डॉक्टर साहब अगले शो तो पहला ਅਸੀਂ ਆਪਣੇ ਦਰਸ਼ਕਾਂ ਦਾ ਜੋ ਫੇਸਬੁੱਕ ਮੈਸੇਜ ਨੇ ਦੋਨੋਂ ਸੈਗਮੈਂਟ ਤੇ ਉਹ ਸ਼ੇਅਰ ਕਰਦੇ ਹਾਂ ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਾਫੀ ਸਾਰੇ ਮੈਸੇਜ ਨੇ ਜੀਤਾ ਸੰਦਰ ਜੀ ਸਾਨੂੰ ਪਹਿਲੇ ਸੈਗਮੈਂਟ ਤੇ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਟੀਵੀ 84 ਗਰਜਾਬ ਰੈਫਰੈਂਡਮ 2020 ਮਨਜੀਤ ਸਿੰਘ ਮਠਾਰੂ ਸਾਨੂੰ ਲਿਖਦੇ ਹਨ ਕਿ ਟੀਵੀ 84 ਮਾਨਯੋਗ ਡਾਕਟਰ ਅਮਰਜੀਤ ਸਿੰਘ ਜੀ ਧੰਨਵਾਦ ਆਰਐਸਐਸ ਦੇ ਇੰਜਰ ਪਿੰਜਰ ਦੀਆਂ ਹੱਡੀਆਂ ਗਿਣ ਕੇ ਦੱਸਦੇ ਹੋ ਪਾਉਲ ਸਿੰਘ ਲਿਖਦੇ ਨੇ ਡੂਇੰਗ ਵੈਰੀ ਗੁੱਡ ਜੌਬ ਖਾਲਸਾ ਜੀ ਯੂ ਰਾਈਟ I like your news, true, honest. Please keep going. God bless you. Thanks. Gurnaam Singh लिखते हैं कि God bless you all. TV 84. पायल कुमारी लिखती है कि salute to Dr. साहिब. बाज सिंह जी सानू लिखते हैं कहते हैं कि now RSS will openly adopt their dictatorship. This should be a wake up call for minorities. फिर लिखते हैं सानू बाज सिंह जी these steps of RSS will lead to a civil war in India. RSS is a terrorist group. जी डॉक्टर साहब ਅਸੀਂ ਇਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅਗਲੇ ਸੈਗਮੈਂਟ ਤੇ ਜੀ ਹਾਂਜੀ अगले सैगमेंट ਤੇ ਵੀ ਕਾਫੀ ਸਾਰੇ ਮੈਸੇਜ ਨੇ ਮਨਜੀਤ ਸਿੰਘ ਮਠਾਰੂ ਸਾਹਿਬ ਲਿਖਦੇ ਨੇ ਕਿ ਖਾਲਸਾ ਜ਼ਿੰਦਾਬਾਦ ਦਿਨ ਦੂਰ ਨਹੀਂ ਆਪਾਂ ਖਾਲਸਾ ਜ਼ਰੂਰ ਲੈਣਾ ਹੈ ਇਹ ਹਕੀਕਤ ਹੈ ਗੁਰੂ ਦੀ ਬਖਸ਼ਿਸ਼ ਹੈ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ ਉਹਨਾਂ ਦਾ ਇੱਕ ਹੋਰ ਮੈਸੇਜ ਹੈ ਅਸਲੀ ਲੜਾਈ ਐਟਮੀ ਸਰਦਾਰੀ ਜੋ ਇੰਡੀਆ ਚਾਹੁੰਦਾ ਹੈ ਪਰ ਚੀਨ ਵਰਗੇ ਸੱਚ ਆਧਾਰ ਦੇ ਲੋਕ ਏਸ਼ੀਆ 'ਚ ਬਹੁਤ ਪਾਵਰ ਬੈਲੈਂਸ ਕਰਦੇ ਅੱਜ ਪਾਕਿਸਤਾਨ ਵੀ ਏਸ਼ੀਆ 'ਚ ਖਾਲਿਸਤਾਨ ਦੀ ਸਪੋਰਟ ਕਰਦਾ ਹੈ ਯਕੀਨਨ ਖਾਲਸਾ ਇੱਕ ਪੂਰਨ ਸੱਚ ਹੈ ਹਰ ਹਾਲਤ ਵਿੱਚ ਖਾਲਸਾਨ ਇੱਕ ਗੁਰੂਆਂ ਦਾ ਮਹਾਨ ਦੇਸ਼ ਹੈ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ ਲੋਕ ਲੌਂਗ ਲਿਵ ਟੀਵੀ 84 ਜ਼ਿੰਦਾਬਾਦ ਜੀ ਡਾਕਟਰ ਸਾਹਿਬ ਦੇਖੋ ਇਸ ਕੋਈ ਸ਼ੱਕ ਨਹੀਂ ਜਿਹੜੇ ਨਵੇਂ ਮੁਲਕ ਨਿਕਲਦੇ ਨੇ ਬਣਦੇ ਨੇ ਉਹਨਾਂ 'ਚ ਬਹੁਤ ਵਾਰ ਉਸ ਖਿੱਤੇ ਦੇ ਹਾਲਾਤ ਉਹ ਆਰਥਿਕ ਹੋਣ ਜੇ ਸੋਵੀਅਤ ਯੂਨੀਅਨ ਦਾ ਆਰਥਿਕ ਥੱਲਾ ਨਾ ਲੱਗਦਾ ਤੇ 15 ਦੇਸ਼ ਉਹਦੇ ਚੋਂ ਨਹੀਂ ਸੀ ਨਿਕਲ ਸਕਦੇ ਇਵੇਂ ਹੀ ਯੂਗੋਸਲਾਵੀਆ ਦਾ ਹਾਲ ਹੋਇਆ ਜੀ ਔਰ ਜੇ ਸੈਕੰਡ ਵਰਲਡ ਵਾਰ ਚ ਅੰਗਰੇਜ਼ ਕਰਜ਼ਾਈ ਨਾ ਹੁੰਦੇ ਤੇ ਜਿਹੜੇ ਦੁਨੀਆ 'ਚ 60 ਦੇ ਲਗਭਗ ਦੇਸ਼ ਬਾਅਦ ਦੇ ਵਿੱਚ ਉਹਨਾਂ ਦੀ ਗ੍ਰਿਫਤ ਚੋਂ ਆਜ਼ਾਦ ਹੋਏ ਉਹ ਆਜ਼ਾਦ ਨਹੀਂ ਸੀ ਹੋਣੇ ਸੋ ਜ਼ਾਹਰ ਹੈ ਵੀ ਅੱਜ ਸਾਡੇ ਖਿੱਤੇ ਦੇ ਵਿੱਚ ਜੋ ਕੁਝ ਬਣ ਰਿਹਾ ਹੈ ਔਰ ਇਹਨਾਂ ਦੀਆਂ ਮੂਰਖ ਨੀਤੀਆਂ ਨੇ ਆਰਐਸਐਸ ਦੀਆਂ ਨੇ ਸੁਪਰ ਪਾਵਰਸ ਨੂੰ ਲਿਆ ਕੇ ਸਾਡੀਆਂ ਬਰੂਹਾਂ ਤੇ ਖੜਾ ਕਰ ਦਿੱਤਾ ਹੈ ਰਸ਼ੀਆ ਅਮਰੀਕਾ ਔਰ ਈਸਟ ਅਸਲ ਚੋਂ ਰਸ਼ੀਆ ਚਾਈਨਾ ਨੇੜੇ ਆਏ ਨੇ ਪਾਕਿਸਤਾਨ ਰਸ਼ੀਆ ਦੇ ਜਿਹੜਾ ਉਹ ਬਲੌਕ 'ਚ ਜਾ ਰਹੇ ਸੋ ਕੁੱਲ ਮਿਲਾ ਕੇ ਇਸ ਸਾਰੇ ਚੋਂ ਹੀ ਜਦੋਂ ਜਿਹੜੇ ਹਾਲਾਤ ਨੇ ਉਹੀ ਜਦੋਂ ਥਰਡ ਪਾਵਰ ਇੰਟਰਵੈਂਸ਼ਨ ਹੁੰਦੀ ਹੈ ਕਿਸੇ ਪਾਸਿਓਂ ਜਿਵੇਂ ਜੇ 1739 ਦੇ ਵਿੱਚ ਨਾਦਰ ਸ਼ਾਹ ਹਮਲਾਵਰ ਨਾ ਹੁੰਦਾ ਦਿੱਲੀ ਤੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਮੁਗਲੀ ਐਮਪਾਇਰ ਇੰਨੀ ਜਲਦੀ ਕਰੰਬਲ ਹੁੰਦਾ ਉਹਨੇ ਦਿੱਲੀ ਨੂੰ ਕਮਜ਼ੋਰ ਕੀਤਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਪੰਜਾਬ ਸਿੱਖ ਖਲੋ ਗਏ ਸਾਊਥ 'ਚ ਮਰਾਠੇ ਖਲੋ ਗਏ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਹਾਲਾਤ ਉਸ ਖਿੱਤੇ ਦੇ ਬਣ ਰਹੇ ਨੇ ਉਹਨਾਂ 'ਚੋਂ ਸਾਡਾ ਮੁਲਕ ਖਾਲਿਸਤਾਨ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਔਰ ਭਾਰਤ ਦੇ ਬਾਕੀ ਸੂਬੇ ਜਿਹੜੇ ਕਿ ਇਸ ਵੇਲੇ ਬ੍ਰਾਹਮਣਵਾਦ ਦੀ ਜਕੜ 'ਚ ਨੇ ਬਹੁਤ ਸਾਰੀਆਂ ਕੌਮੀਅਤਾਂ ਨਾਰਥ ਈਸਟ ਦੀਆਂ ਉਹ ਸਾਰੇ ਆਜ਼ਾਦ ਹੋਣਗੇ ਜੀ ਡਾਕਟਰ ਸਾਹਿਬ ਮੈਂ ਪਹਿਲੇ ਸੈਗਮੈਂਟ 'ਚ ਪਾਸਿੰਗ ਰੈਫਰੈਂਸ ਜ਼ਿਕਰ ਕੀਤਾ ਇੱਕ ਜ਼ਮਾਨਾ ਸੀ ਕਿ ਕਿੰਗ ਫਿਸ਼ਰ 에ਅਰਲਾਈਨ 2011-12 ਦੇ ਵਿੱਚ ਭਾਰਤ ਦੀਆਂ ਪ੍ਰੋਮੀਨੈਂਟ 에ਅਰਲਾਈਨ 'ਚੋਂ ਔਰ ਇਹ ਵਿਜੇ ਮਲਾਇਆ ਨਾਂ ਦਾ ਬੰਦਾ ਕਾਂਗਰਸ ਦੇ ਵੀ ਬੜਾ ਨੇੜੇ ਸੀ ਫਿਰ ਉਹਨੇ ਦੇਖਿਆ ਕਿਉਂਕਿ ਵਪਾਰੀ ਹਮੇਸ਼ਾ ਦੇਖਦਾ ਹੈ ਵੀ ਪੈਸਾ ਕਿੱਥੋਂ ਬਣਦਾ ਹੈ ਫਿਰ ਉਹ ਬੀਜੇਪੀ ਦੇ ਨਾਲ ਉਹਨੇ ਅਲਾਇੰਸ ਕੀਤਾ ਕਈ ਹਜ਼ਾਰ ਕਰੋੜ ਦੇ ਕਰਜ਼ੇ ਜਿਹੜੇ ਨੇ ਉਹ ਬੈਂਕਾਂ ਤੋਂ ਲਏ ਸਾਰੇ ਉਹਨਾਂ ਦੇ ਨਾਰਮ ਫਲਾਊਟ ਕਰਕੇ ਐਂਡ ਇਵੈਂਚੁਅਲੀ ਜਦੋਂ ਉਹਦਾ ਉਹ ਜਿੰਨਾ ਕੋ ਮੰਗਦੇ ਹੋਣੇ ਨੇ ਉਹ ਦਿੰਦਾ ਰਿਹਾ ਜਦੋਂ ਦੇਣ ਦੇ ਸਮਰੱਥ ਨਹੀਂ ਰਿਹਾ ਉਹਨਾਂ ਨੇ ਸ਼ਿਕੰਜਾ ਥੋੜਾ ਬਹੁਤ ਕੱਸਣਾ ਸ਼ੁਰੂ ਕੀਤਾ ਔਰ ਉਹਨੇ ਵੀ ਹਾਲਾਤ ਦਾ ਰਾਜ ਸਭਾ ਦਾ ਮੈਂਬਰ ਵੀ ਸੀ ਉਹਨੇ ਦੇਖਿਆ ਔਰ ਕਰ ਕਰਾ ਕੇ ਉਹ ਇੰਗਲੈਂਡ ਆ ਕੇ ਪਹੁੰਚ ਗਿਆ ਹੁਣ ਉਹ ਚੱਲ ਰਿਹਾ ਹੈ ਜੀ ਉਹਨੂੰ ਐਕਸਟ੍ਰਾਡਾਈਟ ਕੀਤਾ ਜਾਏ ਨਾ ਕੀਤਾ ਜਾਏ ਕੀ ਕੰਡੀਸ਼ਨਸ ਨੇ ਕੀ ਨੇ ਔਰ ਉਹ ਕਿਉਂਕਿ ਉਸ ਦੇ ਉੱਤੇ ਇੰਗਲੈਂਡ ਦੀਆਂ ਅਦਾਲਤਾਂ ਦੇ ਵਿੱਚ ਵੀ ਇਹਨਾਂ ਦੇ ਕੇਸ ਇੰਡੀਅਨ ਗਵਰਨਮੈਂਟ ਵੱਲੋਂ ਜਿਹੜੇ ਫੇਕ ਨੇ ਕਿਉਂਕਿ ਇਹ ਨੀਰਵ ਮੋਦੀ ਲਲਿਤ ਮੋਦੀ ਵਿਜੇ ਮਲੋਇਆ ਇਹ ਸਾਰੇ ਹੀ ਰਲ ਮਿਲ ਕੇ ਹੀ ਆਏ ਨੇ ਔਰ ਜਿਵੇਂ ਮੈਂ ਕਿਹਾ ਵੀ ਖਜ਼ਾਨਾ ਇਹਨਾਂ ਨੇ ਬਾਹਰ ਕੱਢਿਆ ਅੱਜ ਵੀ ਉਹਨਾਂ ਦੇ ਹੀ ਬੰਦੇ ਨੇ ਲੇਕਿਨ ਇਹ ਥੀਏਟਰਿਕਸ ਨੇ ਜਿਹੜੇ ਨਾਟਕੀ ਜਿਹੜੀ ਹੈ ਨੌਟੰਕੀ ਹੈ ਔਰ ਇਸ ਸਾਰੇ ਦੇ ਵਿੱਚ ਉਹਨੇ 2 ਦਿਨ ਪਹਿਲਾਂ ਸਟੇਟਮੈਂਟ ਦਿੱਤੀ ਉਹਨੇ ਕਿਹਾ ਜੀ ਆਉਣ ਤੋਂ ਪਹਿਲਾਂ ਤਾਂ ਮੈਂ ਮਿਲ ਕੇ ਆਇਆ ਅਰੁਣ ਜੇਤਲੀ ਨੂੰ ਫਾਈਨੈਂਸ ਮਿਨਿਸਟਰ ਨੂੰ ਅੱਛਾ ਇਸ ਗੱਲ ਤੋਂ ਬਾਅਦ ਇੱਕਦਮ ਜੇਤਲੀ ਨੇ ਆਪਣਾ ਟਵਿੱਟਰ ਕੀਤਾ ਨਹੀਂ ਮੈਂ ਆਪਣੇ ਨਿਕਲ ਰਿਹਾ ਸੀ ਔਰ ਕਮਰੇ ਵੱਲ ਜਾ ਰਿਹਾ ਸੀ ਮੇਰੇ ਪਿੱਛੇ ਆਇਆ ਕਿ ਜੀ ਮੈਂ
ਜਿਹੜਾ ਕਿਸ਼ਤਾਂ ਕਰ ਲੈਣਾ ਜਾਂ ਦੂਜਾ ਮੈਂ ਕਿਹਾ ਵੀ ਨਹੀਂ ਤੂੰ ਉੱਥੇ ਦੇ ਆਪਣੀ ਐਕਸਪਲੇਨੇਸ਼ਨ, ਮੈਂ ਚਲਾ ਗਿਆ। ਪਰ ਹੁਣ ਇਹ ਗੱਲ ਵੀ ਸਾਹਮਣੇ ਆਈ ਵੀ ਉਸ ਤੋਂ ਪਹਿਲਾਂ 에ਅਰਪੋਰਟਸ ਦੇ ਉੱਤੇ ਇਹਦੇ ਲਈ ਇਹ ਸੀ ਰੈਸਟ੍ਰਿਕਸ਼ਨ ਕਿ ਫਲਾਈ ਨਹੀਂ ਕਰ ਸਕਦਾ, ਉਹਨੂੰ ਰੋਕਣ ਦੀ ਸੀ। ਔਰ ਇਸ ਨੂੰ ਜਿਹੜਾ ਫਾਈਨੈਂਸ ਮਿਨਿਸਟਰੀ ਨੇ, ਫੋਰਨ ਮਿਨਿਸਟਰੀ ਨੇ, ਕਿਉਂਕਿ ਸੁਸ਼ਮਾ ਸਵਰਾਜ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਸੀਗੀ, ਉਹਨਾਂ ਨੇ ਉਹਨੂੰ ਜਿਹੜਾ ਕਿਹਾ ਜੀ ਜਦੋਂ ਜਾਏਗਾ ਉਹ ਇਨਫੋਰਮ ਸਾਨੂੰ ਕਰ ਦਿੱਤਾ ਜਾਏ। ਸੋ ਹੁਣ CBI ਕਹਿ ਰਹੀ ਹੈ ਜੀ ਸਾਡੀ ਬੜੀ ਗਲਤੀ ਸੀ ਕਿ ਜੀ ਅਸੀਂ ਜਿਹੜਾ ਨੋ ਫਲਾਈ ਲਿਸਟ ਚੋਂ ਕਢਾ ਕੇ ਉਹਨੂੰ, ਹੁਣ CBI ਨੂੰ ਕਿਹਨੇ ਕਿਹਾ, 에ਅਰਪੋਰਟਾਂ ਨੂੰ ਕਿਹਨੇ ਹਦਾਇਤ ਕੀਤੀ, ਔਰ ਉਹ ਹੈ ਤਾਂ ਭਾਵੇਂ ਬੜਬੋਲਾ ਮੈਵਰਿਕ ਉਹਨੂੰ ਕਹਿੰਦੇ ਨੇ ਸੁਬਰਾਮਨੀਅਮ ਸਵਾਮੀ, ਪਰ ਉਹਨੇ ਅੱਜ ਕਿਹਾ, ਉਹਨੇ ਕਿਹਾ ਜੀ ਇਹ ਦੋਨੋਂ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਇਹ ਸ਼ੱਕ ਦੇ ਦਾਇਰੇ 'ਚ ਲਿਆਂਦੀਆਂ ਨੇ। ਟੂ ਅਨਡਿਨਾਏਬਲ ਫੈਕਟਸ ਆਫ ਮਲਾਇਆ ਐਸਕੇਪ ਕੇਸ, ਇਹ ਸੁਬਰਾਮਨੀਅਮ ਸਵਾਮੀ ਕਹਿ ਰਿਹਾ, ਔਰ ਉਹ RSS ਦਾ ਰਾਜ ਸਭਾ ਮੈਂਬਰ ਹੈ। Lookout notice was diluted on October 24, 2015 from block to report। ਹੁਣ ਇਹ 2015 ਚ ਮੋਦੀ ਸਰਕਾਰ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸੀ ਲੁੱਕਆਊਟ ਨਿਕਲਣਾ ਜਾਏਗਾ, ਫਿਰ ਇਹ ਹੋਇਆ ਕਿ ਬਈ ਇਹ ਜਿਹੜਾ ਰਿਪੋਰਟ ਕਰੋ, ਜੇ ਚਲਾ ਗਿਆ ਤੇ ਉਹਨੂੰ ਰਿਪੋਰਟ ਕਰ ਦਿਓ ਜੀ। Departure enabling Malaya to depart with 54 checked luggage items। ਉਹ ਕੱਲਾ ਨਹੀਂ ਗਿਆ, 54 ਵੱਡੇ ਬੈਗ ਜਿਹੜੇ ਨੇ ਉਹ ਭਰ ਕੇ ਲੱਗਿਆ। ਉਹ ਨੋਟਾਂ ਦੇ ਸੀ, ਸੋਨੇ ਦੇ ਸੀ, ਕੀ ਸੀ। ਪਰ ਹੁਣ ਇਹ ਮੈਂ ਵੀ ਪਹਿਲੀ ਵਾਰ ਸੁਣਿਆ ਕਿ ਵੀ ਕਿਸੇ ਦਾ ਲਗੇਜ ਜਿਹੜਾ ਹੈ ਹਵਾਈ ਜਹਾਜ਼, ਸਮੁੰਦਰੀ ਜਹਾਜ਼ ਤੋਂ ਹੁੰਦਾ ਕਿ ਵੀ 54 ਜਿਹੜੇ ਲਗੇਜ ਦੇ ਬੈਗੇਜ ਨੇ ਉਹ ਲੈ ਕੇ ਜਾ ਰਿਹਾ, ਔਰ ਉਹ ਆਲਰੇਡੀ ਜਿਹੜਾ ਉਹ ਕਈ ਹਜ਼ਾਰ ਕਰੋੜ ਦਾ ਕਰਜ਼ਾਈ ਹੈ, ਔਰ ਉਹ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਚਲਾ ਗਿਆ। ਦੂਜਾ, ਮਲਾਇਆ ਟੋਲਡ ਫੋਰਨ ਮਿਨਿਸਟਰ ਹੀ ਵਾਜ਼ ਲੀਵਿੰਗ ਫॉर ਲੰਡਨ। ਉਹਨੇ ਕਿਹਾ ਜੀ, ਮਲਾਇਆ ਨੇ ਕਿਹਾ, ਵਿਜੇ ਮਲਾਇਆ ਨੇ ਕਿ ਵੀ ਮੈਂ ਜਾਣ ਤੋਂ ਪਹਿਲਾਂ ਉਹਨੂੰ ਦੱਸਿਆ ਸੀ ਮੈਂ ਚੱਲਿਆ ਲੰਡਨ, ਔਰ ਉਹ ਉਹਨੇ ਵੀ ਮੰਨ ਲਿਆ ਕਿ ਜੀ ਹਾਂ ਆਇਆ ਸੀ ਪਰ ਮੇਰੇ ਪਿੱਛੇ ਸੀ ਔਰ ਮੈਂ ਭੱਜ ਕੇ ਕਮਰੇ 'ਚ ਵੜ ਗਿਆ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਦੇਸ਼ ਨੂੰ ਲੁੱਟ ਖਾਣ ਵਾਲੀ ਜਿਹੜੀ ਲਾਈਨ ਹੈ ਇਹ ਬੜੇ ਸਿਸਟਮੈਟਿਕ ਅੰਦਾਜ਼ ਦੇ ਵਿੱਚ, ਜਿਵੇਂ ਪੁਰਾਣੇ ਜ਼ਮਾਨਿਆਂ 'ਚ ਜਦੋਂ ਜਿਹੜੇ ਬਾਦਸ਼ਾਹ ਨੂੰ ਲੱਗਦਾ ਸੀ ਕਿ ਵੀ ਹਮਲਾਵਰ ਉਹ ਟੇਕ ਓਵਰ ਕਰਨ ਤੱਕ ਪਹੁੰਚ ਗਏ ਨੇ, ਹਰ ਕਿਲੇ ਦੇ ਥੱਲਿਓਂ ਦੀ ਉਹਨਾਂ ਨੇ ਜਿਹੜਾ ਉਹ ਗੁਪਤ ਰਸਤਾ ਰੱਖਿਆ ਹੁੰਦਾ ਸੀ, ਖੁਫੀਆ ਚੈਨਲ, ਉਹਦੇ 'ਚ ਸਭ ਤੋਂ ਪਹਿਲਾਂ ਖਜ਼ਾਨਾ ਲੈ ਕੇ ਉਹਨਾਂ ਦੇ ਜਿਹੜੇ ਖਾਸ ਵਫਾਦਾਰ ਹੁੰਦੇ ਸੀ ਉਹ ਦੌੜ ਜਾਂਦੇ ਸੀ। ਸੋ ਇਹ ਸਾਰੇ ਹੀ ਜਿਹੜੇ ਨੇ, ਕਿਉਂਕਿ ਇਹ ਤਖਤ ਇਹਨਾਂ ਦਾ ਤਖਤੋ ਤਾਜ ਜਾ ਰਿਹਾ ਦਿੱਲੀ ਸਾਮਰਾਜ ਦਾ, ਔਰ ਇੱਕ ਪਾਸੇ ਇਹ ਉੱਥੇ ਸਿਵਲ ਵਾਰ ਵਰਗੇ ਹਾਲਾਤ ਖੜੇ ਕਰਕੇ ਥੋੜੀ ਦੇਰ ਪਾਵਰ ਰਿਟੇਨ ਕਰਨਗੇ, ਲੇਕਿਨ ਆਲਰੇਡੀ ਉਹਨਾਂ ਨੇ ਉਸ ਥੱਲੋਂ ਟਨਲਸ ਰਾਹੀਂ ਜਿਹੜਾ ਕਿਲਿਆਂ ਦੇ ਥੱਲੋਂ ਦੀ ਖਜ਼ਾਨਾ, ਇਹ ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਲਾਇਆ, ਇਹ ਉਹਦਾ ਹੀ ਹਿੱਸਾ ਨੇ। ਆਲਰੇਡੀ ਉਹਨਾਂ ਨੇ ਖਜ਼ਾਨਾ ਜਿਹੜਾ ਉਹ ਬਾਹਰ ਕੱਢ ਦਿੱਤਾ। ਜੀ ਡਾਕਟਰ ਸਾਹਿਬ, ਹੁਣ ਤਾਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅਸੀਂ ਵੀਰਵਾਰ ਦੇ ਪ੍ਰੋਗਰਾਮ 'ਚ ਭਗਤ ਨਾਮਦੇਵ ਜੀ, ਜਿਨ੍ਹਾਂ ਦੇ 59 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨੇ, ਉਹਨਾਂ ਦੇ ਸ਼ਬਦ ਦੀ ਵਿਚਾਰ ਕਰਦੇ ਹਾਂ। ਅੱਜ 5ਵਾਂ ਸ਼ਬਦ, 24 ਸ਼ਬਦ ਅਸੀਂ ਵਿਚਾਰ ਚੁੱਕੇ ਹਾਂ, ਅਸੀਂ ਵਿਚਾਰ ਅਧੀਨ ਲਿਆਂਦਾ। ਇਹ ਗੌਂਡ ਰਾਗ ਦੇ ਵਿੱਚ ਜੀ। ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਿਬੇ ਨਾ ਜਾਨੋ, ਬਾਪ ਬੀਠਲਾ ਬਾਹ ਦੇ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦੀ ਹੈ ਕਿ ਹੇ ਮੇਰੇ ਵਾਹਿਗੁਰੂ, ਹੇ ਮੇਰੇ ਰਮੇ ਹੋਏ ਸਤਿਗੁਰੂ, ਮੋਕੋ ਤਾਰ ਲੈ ਰਾਮਾ ਤਾਰ ਲੈ, ਹੇ ਮੇਰੇ ਰਾਮ ਮੈਨੂੰ ਤੂੰ ਤਾਰ ਲੈ। ਹੁਣ ਅਸੀਂ ਸਮਝਦੇ ਹਾਂ, ਕਿਉਂਕਿ ਜਦੋਂ ਮਾਨਸਿਕ ਤੌਰ ਦੇ ਉੱਤੇ ਅਸੀਂ ਲਿਬਰੇਟ ਹੋਣ ਦੀ ਗੱਲ ਕਰਦੇ ਤੇ ਜ਼ਾਹਰ ਹੈ ਅਲੰਕਾਰ ਉਹੀ ਇਸਤੇਮਾਲ ਕੀਤੇ ਜਾਂਦੇ ਨੇ ਜਿਹੜੇ ਸਾਡੀ ਜ਼ੁਬਾਨ ਦੇ ਵਿੱਚ ਸਾਡੇ ਸਮਝ ਗੋਚਰੇ ਹੁੰਦੇ ਨੇ। ਹੁਣ ਅਸੀਂ ਡੁੱਬਣਾ ਤੇ ਤਰਨਾ, ਇਹਨਾਂ ਦੋਨਾਂ ਹੀ ਟਰਮਸ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਡੁੱਬ ਜਾਣਾ ਜਿਹੜਾ ਉਹ ਐਂਡ ਹੈ ਤੇ ਤਰ ਜਾਣਾ ਪਾਰ ਲੱਗਣਾ। ਹੁਣ ਇਹ ਮਾਇਆ ਦਾ ਸੰਸਾਰ, ਜਿਹਨੂੰ ਭਵਜਲ ਵੀ ਕਹੇ, ਪੌਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਏ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ। ਸੋਹਣੇ ਜਿਹੜਾ ਭਵਜਲ ਹੈ, ਇਸ ਤੋਂ ਭਗਤ ਨਾਮਦੇਵ ਜੀ ਕਹਿੰਦੇ ਨੇ, ਹੇ ਮੇਰੇ ਰਾਮ, ਮੇਰੇ ਵਾਹਿਗੁਰੂ, ਮੈਨੂੰ ਇਸ ਤੋਂ ਤਾਰ ਲੈ, ਕੱਢ ਲੈ, ਔਰ ਮੈਨੂੰ ਤਰਨਾ ਨਹੀਂ ਆਉਂਦਾ। ਹੁਣ ਕੀ ਹੁੰਦਾ ਹੈ ਵੀ ਜਿਹਨੂੰ ਤਰਨਾ ਨਹੀਂ ਆਉਂਦਾ ਉਹ ਡੁੱਬ ਰਿਹਾ ਹੁੰਦਾ ਹੈ, ਤੇ ਜਿਹੜਾ ਤਾਰੂ ਹੈ ਜਦੋਂ ਵਿੱਚ ਜਾਂਦਾ ਹੈ ਉਹ ਆਪਣਾ ਹੱਥ ਫੜਾ ਦਿੰਦਾ ਹੈ, ਉਂਗਲ ਫੜ ਕੇ, ਕਿਉਂਕਿ ਪਾਣੀ ਦੇ ਵਿੱਚ ਤੁਹਾਡਾ ਵੇਟ ਨਹੀਂ ਹੁੰਦਾ। ਆਰਕੀਮਿਡੀਜ਼ ਦਾ ਪ੍ਰਿੰਸੀਪਲ ਹੀ ਇੱਥੋਂ ਸ਼ੁਰੂ ਹੁੰਦਾ ਹੈ।
ਔਰ ਉਹ ਫਿਰ ਕਈ ਵਾਰੀ ਤਾਂ ਇਹ ਹੁੰਦਾ ਵੀ ਜਿਹੜਾ ਅਨਾੜੀ ਆ ਉਹਦਾ ਉਹਨੂੰ ਜੱਫੀ ਮਾਰ ਲੈਂਦਾ, ਉਹਦਾ ਫਿਰ ਉਹਨੂੰ ਵੀ ਡੋਬ ਦਿੰਦਾ। ਪਰ ਇਹ ਅਕਸਰ ਇਹ ਜਿਹੜੀ ਐਕਸਪ੍ਰੈਸ਼ਨ ਇਸਤੇਮਾਲ ਹੁੰਦੀ ਹੈ ਕਿ ਵੀ ਮੈਨੂੰ ਬਾਂਹ ਦੇ ਕੇ ਹੱਥ ਦੇ ਕੇ ਮੈਨੂੰ ਤਾਰ ਲੈ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਣੂ, ਕਿ ਮੈਂ ਅਣਜਾਣ ਹੈ, ਮੈਨੂੰ ਤੈਰਨਾ ਨਹੀਂ ਆਉਂਦਾ। ਬਾਪ ਬੀਠਲਾ ਬਾਂਹ ਦੇ, ਹੇ ਮੇਰੇ ਬਾਪ, ਹੇ ਮੇਰੇ ਪਿਓ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਕਿ ਹੇ ਵਾਹਿਗੁਰੂ ਤੂੰ ਮੈਨੂੰ ਆਪਣੀ ਬਾਂਹ ਫੜਾ ਦੇ ਤਾਂ ਕਿ ਮੈਂ ਅਣਜਾਣ ਮਨੁੱਖ ਜਿਹਨੂੰ ਤਰਨਾ ਨਹੀਂ ਆਉਂਦਾ ਇਸ ਮਾਇਆ ਤੋਂ ਮੈਂ ਕਿਵੇਂ ਛੁਟਕਾਰਾ ਪਾਵਾਂ, ਤੇਰੀ ਰਹਿਮਤ ਦੇ ਨਾਲ ਮੈਂ ਇਸ ਨੂੰ ਪਾਰ ਕਰਾਂ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਗੁਰ ਬੁੱਧ ਸਿਖਲਾਈ, ਨਰ ਤੇ ਉਪਜ ਸੁਰਗ ਕੋ ਜੀਤਿਓ, ਸੋ ਅਵਖਦ ਮੈਂ ਪਾਈ। ਅਵਖਦ ਕਹਿੰਦੇ ਨੇ ਔਸ਼ਧੀ, ਦਵਾਈ ਨੂੰ ਜੀ, ਕਿ ਹੇ ਵਾਹਿਗੁਰੂ ਤੇਰੀ ਯਾਦ, ਤੇਰਾ ਨਾਮ ਇੱਕ ਇਹੋ ਜਿਹੀ ਦਵਾਈ ਹੈ ਕਿ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਕਿ ਵੀ ਜਿਹਨੂੰ ਤੇਰੀ ਯਾਦ ਜਿਹੜੀ ਹੈ ਉਹ ਮਿਲ ਜਾਂਦੀ ਹੈ, ਤੇਰਾ ਪਿਆਰ ਮਿਲ ਜਾਂਦਾ ਹੈ, ਉਸ ਦੇ ਵਿੱਚ ਜਿਹੜੀਆਂ ਹੈਵਾਨੀ ਡਿਸਕੁਆਲਿਟੀਜ਼ ਨੇ, ਜਿਸ ਨੂੰ ਜਿਹੜੀਆਂ ਨਰ ਦੇ ਵਿੱਚ ਹਰ ਅਸੀਂ ਬਾਇਓਲੋਜੀਕਲੀ ਵੀ ਆਪਣੇ 'ਚ ਕੈਰੀ ਕਰਦੇ, ਉਸ ਤੋਂ ਉਹਦਾ ਛੁਟਕਾਰਾ ਹੋ ਜਾਂਦਾ ਹੈ। ਔਰ ਉਹਨਾਂ 'ਚ ਦੇਵਤਿਆਂ ਵਾਂਗ, ਕਿਉਂਕਿ ਇਹ ਵੀ ਲੋਕਾਂ ਦੀ ਪਰਸੈਪਸ਼ਨ 'ਚ ਹੈ ਕਿ ਵੀ ਦੇਵਤੇ ਜਿਹੜੇ ਨੇ ਉਹ ਔਗਣਾਂ ਤੋਂ ਰਹਿਤ ਹੁੰਦੇ ਨੇ, ਅਲੰਕਾਰ ਹੀ ਨੇ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਗੁਰ ਬੁੱਧ ਸਿਖਲਾਈ, ਕਿ ਜਦੋਂ ਗੁਰੂ ਦੀ ਬੁੱਧੀ ਮਿਲਦੀ ਹੈ, ਗੁਰੂ ਬਖਸ਼ਿਸ਼ ਕਰਦੇ ਨੇ, ਤੇ ਫਿਰ ਮਨੁੱਖ ਤੋਂ ਦੇਵਤੇ ਬਣ ਜਾਈਦਾ। ਨਰ ਤੇ ਉਪਜ ਸੁਰਗ ਕੋ ਜੀਤਿਓ, ਸੋ ਅਫਕਦ ਮੈਂ ਪਾਈ, ਕਿ ਵੀ ਮੈਨੂੰ ਉਹ ਦਵਾਈ ਮਿਲ ਗਈ ਹੈ ਕਿ ਮੈਂ ਇਸ ਇਨਸਾਨੀ ਜਾਮੇ ਚੋਂ ਨਿਕਲ ਕੇ ਮਾਨੋ ਮੈਂ ਸਵਰਗ ਨੂੰ ਜਿੱਤ ਲਿਆ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਨਸਾਨੀ ਜਾਮਾ ਛੋਟਾ ਹੈ, ਪਰ ਇਹ ਹਿਊਮਨ ਮਾਈਂਡ ਦੇ ਵਿੱਚ ਲਿਬਰੇਸ਼ਨ ਦੀ ਗੱਲ ਹੈ ਕਿ ਜੇ ਤੇਰੀ ਯਾਦ, ਤੇਰਾ ਪਿਆਰ ਹੈ ਤੇ ਮੈਨੂੰ ਸਵਰਗਾਂ ਦੀ ਵੀ ਫਿਰ ਪਰਵਾਹ ਨਹੀਂ ਹੈ। ਨਰਕ ਸੁਰਗ ਤੇ ਮੈਂ ਰਹੋ, ਸਤਿਗੁਰ ਕੇ ਪ੍ਰਸਾਦ, ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਮੈਨੂੰ ਜਿਹੜਾ ਹੁਣ ਨਰਕ ਦਾ ਡਰ ਨਹੀਂ ਹੈ, ਸੁਰਗ ਦਾ ਚਾਅ ਨਹੀਂ ਹੈ, ਮੈਨੂੰ ਤਾਂ ਚਰਨ ਕਮਲ ਕੀ ਮੌਜ ਮੈਂ ਬਸੋਂ ਦਿਨਸ ਔਰ ਰਾਤ, ਕਿ ਮੇਰੇ ਅੰਦਰ ਤੇਰੇ ਚਰਨਾਂ ਦੇ, ਕਮਲ ਵਰਗੇ ਚਰਨਾਂ ਦਾ ਪਿਆਰ ਰਹੇ, ਮੈਨੂੰ ਇਹੀ ਚਾਹੀਦਾ ਹੈ। ਮੈਨੂੰ ਜਿਹੜਾ ਉਹ ਨਰਕ ਸਵਰਗ ਦਾ ਵੀ ਜਿਹੜਾ ਕੋਈ ਫਿਕਰ ਨਹੀਂ ਹੈ। ਤੇ ਅਖੀਰ 'ਚ ਭਗਤ ਜੀ ਕਹਿੰਦੇ ਨੇ, ਜਹਾਂ ਜਹਾਂ ਤੂੰ ਨਾਰਦ ਟਿਕੈ, ਨੈਕ ਟਿਕਾਵੋ ਮੋਹੇ, ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ, ਨਾਮੇ ਕੀ ਨਿਜ ਮਤ ਇਹ। ਹੁਣ ਇਹ ਵੀ ਕਿਉਂਕਿ ਲੋਕ ਵਿਸ਼ਵਾਸਾਂ ਦੇ ਵਿੱਚ ਹੈ, ਧਰੂ ਭਗਤ ਦੀ ਕਹਾਣੀ, ਨਾਰਦ ਦੀ ਕਹਾਣੀ, ਔਰ ਅਕਸਰ ਧਰੂ ਦੀ ਕਹਾਣੀ, ਜਿਸ ਨੂੰ ਭਾਈ ਗੁਰਦਾਸ ਜੀ ਨੇ ਵੀ ਜਿਹੜੀਆਂ ਫੋਕਲੋਰ ਦੇ ਵਿੱਚ ਸਨ, ਉਹਨਾਂ ਨੂੰ ਰੱਬ ਦੀ ਬੰਦਗੀ ਦ੍ਰਿੜ ਕਰਵਾਉਣ ਦੇ ਲਈ ਉਸ ਦਾ ਆਪਣਾ ਨੈਰੇਟਿਵ ਦਿੱਤਾ ਹੈ। ਉਹਦੇ 'ਚ ਕੁਝ ਪਪੂਲਰ ਨੈਰੇਟਿਵ ਹੈ, ਕੁਝ ਆਪਣਾ ਨੈਰੇਟਿਵ ਹੈ। ਔਰ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਈ ਧਰੂ ਨੇ ਜਿਹੜੀ ਐਸੀ ਬੰਦਗੀ ਕੀਤੀ ਕਿ ਉਹ ਇੱਕ ਅਸਮਾਨ ਦੇ ਵਿੱਚ ਜਦੋਂ ਨਿਗਾਹ ਦੌੜਾਈ ਜਾਂਦੀ ਹੈ, ਇੱਕ ਤਾਰੇ ਨੂੰ ਧਰੂ ਤਾਰਾ ਕਿਹਾ ਜਾਂਦਾ ਹੈ ਕਿ ਉਹ ਹਮੇਸ਼ਾ ਲਈ ਅਮਰ ਹੋ ਗਿਆ। ਔਰ ਇਸ ਨੂੰ ਅਸੀਂ ਬਾਣੀ ਦੇ ਵਿੱਚ ਵੀ ਕਈ ਥਾਂ ਪੜ੍ਹਦੇ ਹਾਂ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਪਿਓ ਹਰ ਜੈਸੇ, ਕਿ ਜਿਵੇਂ ਧਰੂ ਨੇ ਤੇ ਪ੍ਰਹਿਲਾਦ ਨੇ, ਪ੍ਰਹਿਲਾਦ ਹਰਨਾਕਸ਼ ਦਾ ਮੁੰਡਾ, ਉਹਦੀ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਹਰ ਹਾਲਤ ਦੇ ਵਿੱਚ ਭਾਵੇਂ ਉਹਨੂੰ ਗਰਮ ਲੋਹੇ ਦੇ ਥੰਮ ਦੇ ਨਾਲ ਚੰਬੇੜਿਆ ਜਾਂਦਾ ਹੈ, ਪਹਾੜ ਤੋਂ ਸੁੱਟਿਆ ਜਾਂਦਾ ਹੈ, ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਹੁੰਦੀ ਹੈ, ਪਰ ਉਹ ਜਿਹੜਾ ਉਹਦਾ ਫੇਥ ਹੈ ਰੱਬ ਦੇ ਉੱਤੇ, ਉਹ ਅਡੋਲ ਰਹਿੰਦਾ ਹੈ। ਇਸੇ ਤਰ੍ਹਾਂ ਧਰੂ ਹੈ ਜਿਹੜਾ ਕਿ ਉਸ ਆਪਣੀ ਸਟੈਪ ਮਦਰ, ਜਿਹੜੀ ਮਤਰੇਈ ਮਾਂ ਦੇ ਉਹ ਸਾਰੇ ਦੁੱਖ ਸਹਾਰਦਿਆਂ ਵੀ ਅਲਟੀਮੇਟਲੀ ਉਸ ਸਭ ਨੂੰ ਤਿਆਗ ਕੇ ਰੱਬ ਦੇ ਰਸਤੇ ਤੇ ਤੁਰਦੇ। ਸੋ ਇਹੀ ਜਿਹੜੇ ਨੇ ਭਗਤ ਜੀ ਫਰਮਾਉਂਦੇ ਨੇ, ਜਹਾਂ ਜਹਾਂ ਤੂੰ ਨਾਰਦ ਟੇਕਾ, ਹੇ ਵਾਹਿਗੁਰੂ ਤੁਹਾਡੀ ਬੰਦਗੀ ਦੀ ਬਦੌਲਤ ਜਿੱਥੇ ਜਿੱਥੇ ਧਰੂ ਤੇ ਨਾਰਦ ਟਿਕੇ ਨੇ, ਨੈਕ ਟਿਕਾਵੋ ਮੋਹੇ, ਇਹ ਹੁਣ ਸੰਸਕ੍ਰਿਤ ਦਾ ਸ਼ਬਦ ਹੈ ਨੈਕਸ, ਜਿਹਦਾ ਮਤਲਬ ਹੈ ਕਿ ਹਮੇਸ਼ਾ ਲਈ, ਕਿ ਬਈ ਮੈਨੂੰ ਵੀ ਆਪਣੀ ਬੰਦਗੀ ਦਾ ਉਸ ਕਦਰ ਮੇਰੇ ਤੇ ਰਹਿਮਤ ਕਰੋ ਕਿ ਮੈਂ ਹਮੇਸ਼ਾ ਲਈ ਤੁਹਾਡੀ ਯਾਦ ਮੇਰੇ ਮਨ ਦੇ ਵਿੱਚ ਟਿਕ ਜਾਏ। ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ, ਅਵਲੰਬ ਹੈ ਆਸਰੇ ਨਾਲ, ਕਿ ਹੇ ਵਾਹਿਗੁਰੂ ਤੇਰੇ ਨਾਂ ਦੇ ਸਹਾਰੇ ਬਹੁਤ ਲੋਕ ਜਿਹੜੇ ਨੇ ਇਸ ਮਾਇਆ ਦੇ ਚਿੱਕੜ ਚੋਂ ਨਿਕਲ ਗਏ। ਨਾਮੇ ਕੀ ਨਿਜ ਮਤ ਇਹ,
ਕਿ ਨਾਮਦੇਵ ਵੀ ਤੇਰੀ ਸ਼ਰਨ ਦੇ ਵਿੱਚ ਹੈ, ਆਪਣੀ ਮੱਤ ਤੇਰੇ ਹਵਾਲੇ ਕਰ ਦਿੱਤੀ ਹੈ, ਤੇ ਹੇ ਵਾਹਿਗੁਰੂ ਮੈਨੂੰ ਵੀ ਉਵੇਂ ਹੀ ਆਪਣੀ ਬੰਦਗੀ ਦੇ ਇਵੇਂ ਹੀ ਜਿਵੇਂ ਧਰੂ ਔਰ ਨਾਰਦ ਉਹ ਹਮੇਸ਼ਾ ਲਈ ਤੇਰੀ ਯਾਦ 'ਚ ਟਿਕ ਗਏ, ਮੈਨੂੰ ਵੀ ਇਵੇਂ ਹੀ ਆਪਣੀ ਯਾਦ ਦੇ ਵਿੱਚ ਟਿਕਾ ਲੈ। ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਂਹ ਦੇ। ਔਰ ਭਗਤ ਰਾਮਦੇਵ ਜੀ ਦੇ ਸ਼ਬਦਾਂ ਦੇ ਵਿੱਚ ਬੀਠਲ ਲਫ਼ਜ਼ ਬਹੁਤ ਇਸਤੇਮਾਲ ਹੁੰਦਾ ਹੈ। ਔਰ ਹਾਲਾਂ ਜਦੋਂ ਉਹਦੀ ਕੁਛ ਜਿਨ੍ਹਾਂ ਨੇ ਹਿੰਦੂ ਪੁਰਾਣਿਕ ਅੰਦਾਜ਼ ਦੇ ਵਿੱਚ ਉਸ ਦੀ ਇੰਟਰਪ੍ਰੀਟੇਸ਼ਨ ਕੀਤੀ ਹੈ, ਉਹ ਉਹਨਾਂ ਨੂੰ ਵਿਸ਼ਨੂੰ ਦੇ ਭਗਤ ਬਣਾ ਕੇ ਬੀਠਲਾ ਕਹਿੰਦੇ ਨੇ ਕਿ ਜੀ ਵਿਸ਼ਨੂੰ ਮਿਲਣ ਆਏ ਔਰ ਉਹਨਾਂ ਦੇ ਕੋਲ ਜਿਨ੍ਹਾਂ ਨੂੰ ਆਏ ਕੋਈ ਕੁਛ ਨਹੀਂ ਸੀ, ਉਹਨਾਂ ਨੇ ਇੱਟ ਦਿੱਤੀ ਤੇ ਉਹ ਇੱਟ ਦੇ ਉੱਤੇ ਹੀ ਬੈਠ ਗਏ। ਸੋ ਇਹ ਮਰਾਠੀ ਦੇ ਵਿੱਚ ਵਿਸ਼ਨੂੰ ਦੇ ਨਾਲ ਜੋੜ ਕੇ ਕਿਹਾ ਜਾਂਦਾ ਹੈ। ਪਰ ਜਦੋਂ ਭਗਤ ਨਾਮਦੇਵ ਜੀ ਬਾਪ ਬੀਠਲਾ ਕਹਿੰਦੇ ਨੇ ਤੇ ਉਹਨਾਂ ਦੇ ਸਾਹਮਣੇ ਕੋਈ ਜਿਹੜਾ ਹੈ ਉਹ ਸਰਗੁਣੀ ਰੂਪ ਨਹੀਂ ਹੈ, ਉਹ ਨਿਰਗੁਣ ਵਾਹਿਗੁਰੂ ਹੈ, ਜਿਹੜਾ ਬਾਪ ਵੀ ਹੈ, ਜਿਹੜਾ ਰੱਬ ਜਿਹੜਾ ਰਾਮ ਹੈ, ਉਸ ਲਈ ਬੀਠਲਾ ਵੀ ਹੈ। ਕਈ ਥਾਂ ਉਹਨਾਂ ਨੇ ਸਾਂਵਲਾ, ਕਿਉਂਕਿ ਕ੍ਰਿਸ਼ਨ ਦੇ ਲਈ ਇਹ ਲਫ਼ਜ਼ ਇਸਤੇਮਾਲ ਹੁੰਦੇ ਸੀ। ਸੋ ਜਿਹੜੀ ਲੋਕਾਂ ਦੀ ਵੋਕੈਬਲਰੀ 'ਚ ਉਹਨਾਂ ਦੀ ਯਾਦ ਪਏ ਲਫ਼ਜ਼ ਸੀ, ਉਹਨਾਂ ਨੂੰ ਹੀ ਗੁਰੂ ਸਾਹਿਬਾਨ ਨੇ ਭਗਤ ਜਨਾਂ ਨੇ ਰੱਬ ਦੀ ਗੱਲ ਕਰਨ ਦੇ ਕਹਿਣ ਦੇ ਲਈ ਇਸਤੇਮਾਲ ਕੀਤਾ। ਜਿਵੇਂ ਅਸੀਂ 10ਵੇਂ ਪਾਤਸ਼ਾਹ ਦਾ ਸ਼ਬਦ ਦੇਖਦੇ ਹਾਂ, ਪ੍ਰਭਜੂ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ। ਹੁਣ ਇਹ ਅਦਰਵਾਈਜ਼ ਕ੍ਰਿਸ਼ਨ ਦੇ ਨਾਂ ਨੇ ਨੀਲਕੰਠ ਕੇ, ਉਹ ਨੀਲੇ ਗਲੇ ਵਾ ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ। ਸੋ ਲੇਕਿਨ ਗੁਰੂ ਸਾਹਿਬ ਨੇ ਇਸ ਸਭ ਨੂੰ ਜਿਹੜਾ ਰੱਬ ਦੇ ਲਫ਼ਜ਼ਾਂ ਦੇ ਵਿੱਚ ਇਸਤੇਮਾਲ ਕਰਕੇ ਲਫ਼ਜ਼ ਲੋਕਾਂ ਦੀ ਵੋਕੈਬਲਰੀ ਦੇ ਵਰਤੇ, ਲੇਕਿਨ ਉਸ ਦਾ ਮੀਨਿੰਗ ਬਦਲ ਦਿੱਤਾ, ਉਸ ਦਾ ਅਰਥ ਬਦਲ ਦਿੱਤਾ ਕਿ ਇਹ ਕੋਈ ਦੁਨੀਆ 'ਚ ਵਿਚਰਨ ਵਾਲੇ ਇਨਸਾਨ ਨਹੀਂ, ਇਹ ਉਹ ਰੱਬ ਹੈ। ਤੇ ਨਾਲ ਹੀ ਇਹ ਫਰਮਾਇਆ ਕਿ ਭਾਈ ਉਸ ਦਾ ਤਾਂ ਜਦੋਂ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ ਤਾਂ ਜਾਪ ਸ਼੍ਰੀ ਮੁਖਵਾਕ ਪਾਤਸ਼ਾਹੀ 10ਵੀਂ ਛਪੈ ਛੰਦ ਤਵ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੈ, रूप रंग अर रेख पेख को कह न सकत कह, अचल मूरत अनपौ प्रकाश हम तोज कहिजै, कोट इंद्र इंद्राण शाहो शाहान गणिजै, त्रिभवन महीप सुर नर असुर, नेत नेत बणतरिन कह तब सर्ब नाम, कथै कवन कर्म नाम बरणत सुमत। कि तेरे इन्ने नां ने ਉਹਨਾਂ ਨੂੰ ਕੌਣ ਕਹਿ ਸਕਦਾ ਹੈ, ਤੇਰਾ ਤਾਂ ਕੋਈ ਚੱਕਰ ਨਹੀਂ ਹੈ, ਕੋਈ ਚੇਨ ਨਹੀਂ ਹੈ, ਕੋਈ ਵਰਣ ਨਹੀਂ ਹੈ, ਕੋਈ ਜ਼ਾਤ ਨਹੀਂ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।